वाहिगुरू जी का खालसा वाहिगुरू जी की फतेह। ਅਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਇੱਕ ਤੁਹਾਡੇ ਤਾਈਂ ਇੱਕ ਜਿਹੜੀ ਬ੍ਰੇਕਿੰਗ ਨਿਊਜ਼ ਆ ਉਹ ਤੁਹਾਡੇ ਤਾਈਂ ਪਹੁੰਚਾਉਣ ਲਈ ਹੁਣੇ ਹੀ ਆਪਣੇ ਜਿਹੜਾ ਪ੍ਰੋਗਰਾਮ ਲੈਂਦੇ ਪੰਜਾਬ ਦੀਆਂ ਬਾਂਗਾਂ ਚੱਲ ਰਿਹਾ ਸੀ ਉਸ ਨੂੰ ਰੋਕ ਕੇ ਵਿੱਚ ਅਸੀਂ ਆਏ ਹਾਂ, ਕਿਉਂਕਿ ਇਹ ਜਿਹੜੀ ਖਬਰ ਆ ਹੁਣੇ ਜਿਹੜੀ ਸਾਨੂੰ ਪੰਜਾਬ ਤੋਂ ਜਿਹੜੀ ਮਿਲ ਰਹੀ ਆ शहर मोरिंडा विचों जी एक पिंड आ उधमपुर लद्दा उहदे विचों सानू एक जिहड़ी खबर मिल रही आ ते सिख भाईचारा सिख कौम नूं जिहड़े उन्हां दे दिलां नूं वलुंदर देण वाली जिहड़ी खबर ओ सानू मिली आ हुणे भी उत्थे पिंड दे विच कुछ शरारती अंसरां वल्लों 5 श्री गुरु ग्रंथ साहिब जी दे पावन सरूपां नूं खूह दे विच सिੱਟੇ जाण तो बाद ਉਹਦੇ ਵਿੱਚ ਉਹਦੇ ਉੱਤੋਂ ਦੀ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਸਿੱਟੀਆਂ ਗਈਆਂ ਤੇ ਐਡੀ ਜਿਹੜੀ ਆ ਘਿਨਾਉਣੀ ਘਟਨਾ ਉੱਥੇ ਵਾਪਰੀ ਆ ਤੇ ਉਸ ਦੀ ਜਿਹੜੀ ਜਾਣਕਾਰੀ ਦੇਣ ਲਈ ਸਾਡੇ ਨਾਲ ਹੁਣੇ ਹੀ ਫਤਿਹ ਮਲਟੀਮੀਡੀਆ ਗਰੁੱਪ ਦੇ ਸਤਪਾਲ ਸਿੰਘ ਦੁਗਰੀ ਜੀ ਸਾਡੇ ਨਾਲ ਇਸ ਟਾਈਮ ਫੋਨ ਲਾਈਨ ਤੇ ਮੌਜੂਦ ਨੇ। ਸਤਪਾਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਵੀਰ ਜੀ। जी ते जिद्दां सतपाल सिंह जी जिद्दां सानू हुणे जिद्दां खबर मिल रही है ते तुसीं उत्थे इस टाइम उस जिले दे विच मौजूद हो ते तुसीं उस शायद पिंड दा शायद दौरा करके आए हो जां तुसीं फोन राहीं उस दी जानकारी तुसीं प्राप्त कीती आ ते साडे सत्कारत श्रोतिਆਂ ताईं तुसीं ਉਹ ਜਾਣਕਾਰੀ है जिहड़ी खबर ਉਹ ਪੁੱਜਦੀ ਕਰੋ ਕੀ ਉਹਦੇ ਵਿੱਚ ਕੀ ਵਾਪਰਿਆ ਕਿੱਦਾਂ ਹੋਇਆ। ਵੀਰ ਜੀ ਦੇਖੋ ਇਹ ਜਿਹੜੀ ਖਬਰ ਬਹੁਤ ਵੱਡੀ ਖਬਰ ਹੈ ਪਰ ਅਜੇ ਤੱਕ ਕਿਸੇ ਵੀ ਪ੍ਰੈਸ ਵੱਲੋਂ ਤੇ ਅਜੇ ਤੱਕ ਕਿਸੇ ਵੀ ਚੈਨਲ ਵੱਲੋਂ ਇਹ ਖਬਰ ਨਹੀਂ ਦਿਖਾਈ ਗਈ। ਪਤਾ ਨਹੀਂ ਕੀ ਕਾਰਨ ਹੈ ਕਿ ਨਹੀਂ ਹੈਗਾ। ਅੱਜ ਜਿਵੇਂ ਸਵੇਰੇ 7:45 ਵਜੇ ਮੈਂ ਆਨਲਾਈਨ ਹੋਇਆ ਜਿਵੇਂ ਇੰਟਰਨੈਟ ਤੇ ਰੋਜ਼ਾਨਾ ਦੀ ਤਰ੍ਹਾਂ ਦੇਖੀਦਾ ਕਿ ਕੀ ਐਕਟੀਵਿਟੀਜ਼ ਹੈਗੀਆਂ ਨੇ ਤਾਂ ਉੱਥੇ ਇੱਕ ਖਬਰ ਵੀਰ ਜਸਵੀਰ ਸਿੰਘ ਵੱਲੋਂ ਲਿਖੀ ਹੋਈ ਪਈ ਸੀਗੀ ਕਿ ਵੀ ਮਰਿੰਡੇ ਦੇ ਵਿੱਚ ਇਹ ਕੁਛ ਵਾਪਰਿਆ ਤੇ ਅਸੀਂ ਫਿਰ ਆਪਣੇ ਵੀਰਾਂ ਨੂੰ ਕਾਲ ਕੀਤੀ ਜਿਹੜੇ ਮਰਿੰਡੇ ਦੇ ਨੇੜੇ ਤੇੜੇ ਰਹਿੰਦੇ ਨੇ ਤੇ ਫਿਰ ਜਸਵੀਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਫਿਰ ਜਿਹੜੀ ਸਾਰੀ ਜਾਣਕਾਰੀ ਮਿਲੀ ਕਿ ਮਰਿੰਡੇ ਦੇ ਨਾਲ ਪਿੰਡ ਪੈਂਦਾ ਉਧਮਪੁਰ ਨਲਾਂ ਦੇ ਵਿੱਚ ਪਰਸੋਂ ਰਾਤ ਨੂੰ ਸ਼ਰਾਰਤੀ ਅੰਸਰਾਂ ਵੱਲੋਂ ਗੁਰਦੁਆਰੇ ਦਾ ਤਾਲਾ ਤੋੜ ਕੇ ਅੰਦਰ ਪਏ ਹੋਏ 5 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹ ਬਾਹਰ ਖੂਹ 'ਚ ਸੁੱਟੇ ਗਏ ਤੇ ਉਹਨਾਂ ਅੰਸਰਾਂ ਨੇ ਸਿਰਫ ਇੱਥੇ ਤੱਕ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁੱਟ ਕੇ ਉਹਦੇ ਬਾਅਦ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਵੀ ਉਸੇ ਖੂਹ 'ਚ ਸੁੱਟੀਆਂ। ਜਦੋਂ ਇਸ ਖਬਰ ਦੀ ਜਿਹੜੀ ਭਿਣਕ ਹੈ ਨਾਲ ਦੇ ਕੁਛ ਜਿਹੜੇ ਸੁਚੇਤ ਸਿੰਘਾਂ ਨੂੰ ਪਈ ਤਾਂ ਕੱਲ ਉਹਨਾਂ ਨੇ ਉਸ ਪਿੰਡ ਵਿੱਚ ਜਾ ਕੇ ਜਦੋਂ ਦੌਰਾ ਕੀਤਾ ਤਾਂ ਗ੍ਰੰਥੀ ਸਿੰਘ ਨੇ ਦੱਸਿਆ ਕਿ ਜਿਵੇਂ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਲੌਕ ਕਰਕੇ ਰਾਤ ਨੂੰ ਜਾਂਦਾ ਆਪਣੇ ਘਰੇ ਤੇ ਉਵੇਂ ਹੀ ਉਸ ਦਿਨ ਵੀ ਗਿਆ ਸੀ ਤੇ ਪਿੱਛੋਂ ਜਿਹੜੀਆਂ ਮੰਦਭਾਗੀ ਘਟਨਾ ਵਾਪਰੀ ਤੇ ਉੱਥੇ ਦੇ ਹੀ ਜਿਹੜੇ ਪ੍ਰਬੰਧਕਾਂ ਨੇ ਜਾਂ ਪਿੰਡ ਵਾਸੀਆਂ ਨੇ ਕੱਲ ਮਰਿੰਡੇ ਦੇ ਹੀ ਕਿਸੇ ਨੇੜੇ ਦੇ ਗੁਰਦੁਆਰੇ ਤੋਂ ਗੁਰੂ ਸਾਹਿਬ ਦਾ ਇੱਕ ਹੋਰ ਸਰੂਪ ਲਿਆਂਦਾ ਤੇ ਕੱਲ ਉੱਥੇ ਪ੍ਰਕਾਸ਼ ਕਰ ਦਿੱਤਾ। ਪਹੁੰਚੇ ਹੋਏ ਸਿੰਘਾਂ ਨੇ ਇਹੀ ਗੱਲਬਾਤ ਕੀਤੀ ਵੀ ਜੇ ਉੱਥੇ 5 ਸਰੂਪ ਚੁੱਕ ਕੇ ਖੂਹ 'ਚ ਸੁੱਟੇ ਜਾ ਸਕਦੇ ਨੇ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੋਈ, ਇਹ ਤਾਂ ਘਟਨਾ ਫਿਰ ਦੁਬਾਰਾ ਵਾਪਰ ਸਕਦੀ ਹੈ। ਪਰ ਉਹਨਾਂ ਨੇ ਉਸ ਗੱਲ ਨੂੰ ਇਸ ਪੱਖੋਂ ਨਹੀਂ ਲਿਆ ਵੀ ਕਿ ਇਹ ਸਿੰਘਾਂ ਦੀ ਗੱਲ ਬਿਲਕੁਲ ਸਹੀ ਆ, ਬਲਕਿ ਉਲਟਾ ਉਹਨਾਂ ਦੇ ਉੱਪਰ ਹੀ ਕੇਸ ਪਾ ਕੇ ਉਹਨਾਂ ਦੇ ਉੱਪਰ ਪਰਚਾ ਕਰਾ ਕੇ ਉਹਨਾਂ ਨੂੰ ਕੱਲ ਥਾਣੇ 'ਚ ਬੰਦ ਕਰਾ ਦਿੱਤਾ ਗਿਆ। ਜਿਹੜੀ ਕਿ ਸਾਰੀ ਜਿਹੜੀ ਜਾਣਕਾਰੀ ਮਿਲੀ ਹੈ ਉੱਥੇ ਹੁਣ ਜਿਹੜੀ ਆਪਣੀ ਸਤਕਾਰ ਕਮੇਟੀ ਹਰਿਆਣੇ ਤੋਂ ਉਹ ਵੀ ਪਹੁੰਚ ਚੁੱਕੀ ਹੈ ਤੇ ਹੋਰ ਜਿਹੜੇ ਸੁਚੇਤ ਸਿੰਘ ਨੇ ਜਿਹੜੇ ਸਿੱਖ ਹਿਰਦੇ ਨੇ ਜਿਹੜੇ ਵਲੂੰਦਰੇ ਗਏ ਨੇ ਉਹ ਸਾਰੇ ਨਾਲ ਦੀ ਨਾਲ ਪਹੁੰਚ ਰਹੇ ਨੇ ਤੇ ਜਿਹੋ ਜੀ ਵੀ ਬਾਕੀ ਅਗਲੀ ਜਿਹੜੀ ਵੀ ਕਾਰਵਾਈ ਹੋਏਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਹਾਂਜੀ ਵੀਰ ਜੀ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਈਵਨ ਬਾਹਰ ਵਸਦੇ ਜਿਹੜੇ ਸਿੱਖ ਆ ਪੂਰੇ ਦੁਨੀਆ ਦੇ ਵਿੱਚ ਉਹਨਾਂ ਨੂੰ ਪਤਾ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜਾ ਮੀਡੀਆ ਆ ਉਹ ਗਵਰਨਮੈਂਟ ਕੰਟਰੋਲਡ ਆ। ਤੁਹਾਨੂੰ ਕੋਈ ਕਿਸੇ ਪਾਸੇ ਇਹ ਜਿਹੜੀ ਖਬਰ ਆ ਪ੍ਰਿੰਟ ਮੀਡੀਆ 'ਚ ਆਈ ਹੋਵੇ, ਟੀਵੀ ਤੇ ਆਈ ਹੋਵੇ ਕਿਸ ਤਰ੍ਹਾਂ? ਵੀਰ ਜੀ ਹਲੇ ਤੱਕ ਤਾਂ ਬਿਲਕੁਲ ਕੋਈ ਜਾਣਕਾਰੀ ਨਹੀਂ। ਅਗਰ ਕਿਸੇ ਇੱਕ ਦੇ ਅਖਬਾਰ 'ਚ ਆਈ ਹੋਵੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਅਗਰ ਖਬਰ ਆਈ ਹੁੰਦੀ ਤਾਂ ਸਾਰੀ ਦੀ ਸਾਰੀ ਜਾਣਕਾਰੀ ਨਿਕਲ ਜਾਂਦੀ ਹੈ। ਅਜੇ ਤੱਕ ਤਾਂ ਨਹੀਂ ਆਈ। ਇਹ ਵੀ ਹੋ ਸਕਦਾ ਕਿ ਪਰਸੋਂ ਰਾਤ ਦੀ ਦੇਰ ਦੀ ਘਟਨਾ ਹੋਵੇ, ਲੇਕਿਨ ਜੇ ਕੱਲ ਦਾ ਪੂਰਾ ਦਿਨ ਸੀਗਾ ਕੱਲ ਕਵਰੇਜ ਹੋ ਸਕਦੀ ਸੀ ਔਰ ਅੱਜ ਦੇ ਅਖਬਾਰ 'ਚ ਆ ਸਕਦੀ ਸੀ, ਪਰ ਅੱਜ ਵੀ ਦੇਖਣ 'ਚ ਨਹੀਂ ਆਇਆ ਕਿਸੇ ਅਖਬਾਰ 'ਚ ਆਈ ਹੋਵੇ। ਹਾਂਜੀ, ਇਸ ਦੇ ਨਾਲ ਅਸੀਂ ਆਪਣੇ ਸਰੋਤਿਆਂ ਨੂੰ ਵੀ ਰਾਜੀ ਦੱਸ ਦੇਣਾ ਚਾਹੁੰਦੇ ਹਾਂ ਵੀ ਕੁਝ ਟਾਈਮ ਪਹਿਲਾਂ ਮੋਹਾਲੀ ਦੇ ਵਿੱਚ ਇੱਕ ਸਿੱਖ ਵੀਰ ਦੀ ਪੱਗ ਲਾਈ ਗਈ ਸੀ ਜੀ ਉਸ ਨੂੰ ਵੀ ਇੰਗਲੈਂਡ ਦੇ ਸਿੱਖ ਟੀਵੀ ਤੇ ਪੰਜਾਬੀ ਰੇਡੀਓ USA ਨੇ ਵਿਦਿਨ 30 ਮਿੰਟਸ ਦੇ ਵਿੱਚ ਰਿਲੇ ਕੀਤਾ ਸੀ। ਉਸ ਤੋਂ ਬਾਅਦ ਸਾਰੇ ਮੀਡੀਆ ਨੇ ਖਬਰ ਚੱਕੀ ਸੀ। ਜਿਹੜੀ ਅੱਜ ਦੀ ਖਬਰ ਵੀ ਆਏ ਰਾਈਟ ਵੇ ਅਸੀਂ Facebook ਤੇ YouTube ਤੇ ਵੀ ਪਾਣੀ ਜਾ ਰਹੇ ਹਾਂ ਜੀ ਤੇ ਹਾਂਜੀ ਤੇ ਇਹ ਜਿਹੜੀ ਘਟਨਾ ਵਾਪਰੀ ਆ ਉਧਮਪੁਰ ਨੱਲਾਂ ਦੇ ਵਿੱਚ ਤੇ ਇਹ ਜਿਹੜਾ ਪਿੰਡ ਦੇ ਜਿਹੜੇ ਵਸਨੀਕ ਆ ਇਹਨਾਂ ਦਾ ਕੀ ਸਿੱਖਾਂ ਪ੍ਰਤੀ ਜਾਂ ਸਿੱਖ ਭਾਈਚਾਰੇ ਪ੍ਰਤੀ ਇਹਨਾਂ ਦਾ ਪਿਆਰ ਘੱਟ ਆ ਜਾਂ ਕੀ ਹੈਗਾ? ਚਿਹਰੇ ਮੋਰੇ ਸਾਰੇ ਸਿੱਖਾਂ ਵਾਲੇ ਨੇ ਹਨਾ ਜੀ ਜਿਹੜੇ ਗੁਣ ਸਿੱਖਾਂ ਵਾਲੇ ਹੋਣੇ ਬੜੇ ਜ਼ਰੂਰੀ ਨੇ, ਸਿਧਾਂਤਕ ਪੱਖ ਹੋਣਾ ਬੜਾ ਜ਼ਰੂਰੀ ਹੈ।
ਚਾਹੀਦਾ ਤਾਂ ਸਾਰਿਆਂ ਨੂੰ ਇਹ ਸੀਗਾ ਵੀ ਜਿਹੜੇ ਵੀ ਦੋਸ਼ੀ ਬੰਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਬਗੈਰ ਕਿਸੇ ਦਾ ਪੱਖ ਲਏ ਹੋਏ, ਠੀਕ ਹੈ। ਪਰ ਇੱਥੇ ਇੱਕ ਦੂਜੇ ਦਾ ਪੱਖ ਪੂਰਨ ਵਾਲੀ ਗੱਲ ਕੀਤੀ ਜਾ ਰਹੀ ਹੈ, ਬਚਾਉਣ ਵਾਲੀ ਗੱਲ ਕੀਤੀ ਜਾ ਰਹੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਚਾਨਣ ਸਰੋਤ ਨੇ ਪੂਰੇ ਵਿਸ਼ਵ ਵਾਸਤੇ, ਪੂਰੇ ਵਰਲਡ ਵਾਸਤੇ, ਨਾ ਕਿ ਸਿਰਫ ਇੱਕ ਕਮਿਊਨਿਟੀ ਵਾਸਤੇ। ਜਿੱਥੇ ਕਿ ਵਰਲਡ ਦੇ ਕੋਨੇ-ਕੋਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ, ਕਿੱਥੇ ਸਭ ਤੋਂ ਉੱਚੀਆਂ ਬਿਲਡਿੰਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਅਣਹੋਣੀਆਂ ਘਟਨਾਵਾਂ ਹੋਣਗੀਆਂ, ਅੱਗੇ ਕੀ ਮੈਸੇਜ ਫਾਰਵਰਡ ਹੋਊਗਾ? ਸਾਡੇ ਜਿਹੜੇ ਅਖੌਤੀ ਲੀਡਰਸ ਨੇ ਜਿਹੜੇ ਉੱਪਰ ਬੈਠੇ, ਕੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ? ਅੰਨੇ ਹੋਏ ਪਏ ਨੇ ਵੀ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਹੁਣ? ਹਾਂਜੀ ਵੀਰ ਜੀ, ਨਾਲ ਦੀ ਨਾਲ ਇਹ ਵੀ ਪਤਾ ਲੱਗ ਰਿਹਾ ਵੀ ਜਿਹੜਾ ਇਹ ਪਿੰਡ ਆ ਜਾਂ ਇਸ ਪਿੰਡ ਦੇ ਆਲੇ ਦੁਆਲੇ ਦੇ ਜਿਹੜੇ ਪਿਆਰਾ ਭਨਿਆਰੇ ਵਾਲੇ ਦੇ ਚੇਲੇ ਰਹਿੰਦੇ ਆ। ਜੀ 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 ਵੀਰ ਜੀ, ਕਿਸੇ ਇੱਕ ਡੇਰੇਦਾਰ ਦੀ ਤਾਂ ਕੀ ਗੱਲ ਕਰੀਏ, ਸਾਰੇ ਪਿੰਡਾਂ 'ਚ ਸਾਰੇ ਡੇਰੇਦਾਰ ਵੜੇ ਹੋਏ ਨੇ। ਇੱਕ ਪਿੰਡ 'ਚ 6-6 7-7 ਡੇਰੇ ਤਾਂ ਆਮ ਦੇਖਣ ਨੂੰ ਮਿਲਦੇ ਨੇ ਜੀ। ਮੈਂ ਤੁਹਾਨੂੰ ਜਿਵੇਂ ਹੁਣ ਦੱਸਿਆ ਵੀ ਸੀ ਥੋੜੀ ਦੇਰ ਪਹਿਲਾਂ ਕਿ ਅਸੀਂ ਜਦੋਂ ਜਾਈਦਾ ਪ੍ਰਚਾਰ ਦੌਰੇ ਤੇ ਪਿੰਡਾਂ ਦੇ ਹੁਣ ਜਿਹੜੇ ਮੀਲ ਪੱਥਰ ਨੇ ਉਹ ਡੇਰਿਆਂ ਦੇ ਨਾਮ ਤੇ ਲੱਗੇ ਹੁੰਦੇ ਨੇ ਜੀ। ਲਿਖਿਆ ਹੁੰਦਾ ਜੀ ਡੇਰਾ ਗੁਰੂ ਅਮਰਦਾਸ ਗੁੱਗਾ ਮਾੜੀ, ਵੀ ਡੇਰਾ ਫਲਾਣਾ ਬਾਈ ਸਾਹਿਬ ਦਾ ਡੇਰਾ। ਉਹ ਤੁਸੀਂ ਆਈਡੀਆ ਲਗਾ ਲਓ ਵੀ ਹੁਣ ਕੀ ਰਹਿ ਗਿਆ ਪੰਜਾਬ ਵਿੱਚ ਸਿਰਫ ਡੇਰਿਆਂ ਤੋਂ ਇਲਾਵਾ, ਨਸ਼ਿਆਂ ਤੋਂ ਇਲਾਵਾ, ਪਤਿਤਪੁਣੇ ਤੋਂ ਇਲਾਵਾ ਕੁਛ ਨਹੀਂ। ਸੋ ਵੀਰ ਜੀ, ਤੁਸੀਂ ਆਪ ਵੀ ਜਾਂ ਹੋਰ ਕੋਈ ਜਥੇਬੰਦੀਆਂ ਉਸ ਜਿਹੜੀ ਜਗ੍ਹਾ ਆ ਉੱਥੇ ਪਹੁੰਚ ਰਹੇ ਹੋ? ਵੀਰ ਜੀ, ਅਸੀਂ ਵੱਧ ਤੋਂ ਵੱਧ ਅੱਧੇ ਔਰ ਪੌਣੇ ਘੰਟੇ ਤੁਸੀਂ ਪਹੁੰਚ ਰਹੇ ਹਾਂ, ਅਸੀਂ ਰਸਤੇ 'ਚ ਹੀ ਹਾਂ। ਠੀਕ ਆ, ਬਿਲਕੁਲ। ਫਿਰ ਅਸੀਂ ਜਿਵੇਂ ਸਾਨੂੰ ਖਬਰ ਮਿਲੀ ਅਸੀਂ ਬਾਕੀ ਦੇ ਸਿੰਘਾਂ ਨੂੰ ਨਾਲ ਦੀ ਨਾਲ ਫੋਨ ਕੀਤਾ, ਉਹ ਵੀ ਇਕੱਠੇ ਹੋ ਗਏ ਤੇ ਬਸ ਨਾਲ ਦੀ ਨਾਲ ਅਸੀਂ ਪਹੁੰਚ ਰਹੇ ਹਾਂ ਜੀ ਉੱਥੇ। ਬਾਕੀ ਦੀ ਜਾਣਕਾਰੀ ਤੁਹਾਨੂੰ ਸ਼ਾਮ ਤੱਕ ਪੂਰੀ ਦੇਵਾਂਗੇ ਜੀ। ਤੇ ਭਾਜੀ ਤੁਸੀਂ ਹੋਰ ਵੀ ਜਥੇਬੰਦੀਆਂ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਜ਼ਿਆਦਾ ਆਪਣੇ ਕਹਿ ਲਓ ਪੰਜਾਬ ਦੇ ਵਿੱਚ ਹੈਗਾ, ਕਹਿਣ ਨੂੰ ਤਾਂ ਪੰਥਕ ਇੱਕ ਕਮੇਟੀ ਹੈ ਆਪਣੀ ਜਿਹੜੀ ਬਿਲਕੁਲ ਪੰਜਾਬ ਦੇ ਵਿੱਚ, ਤੇ ਉਹਦੇ ਨਾਲ ਤੁਸੀਂ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਕੀ ਉਧਰੋਂ ਹੈਗਾ? ਮੇਰੀ ਜਦੋਂ ਉਸ ਪਿੰਡ ਵਿੱਚ ਗੱਲ ਹੋਈ ਜੀ, ਉੱਥੇ ਦੇ ਸਿੰਘਾਂ ਨਾਲ ਗੱਲ ਹੋਈ, ਉਹ ਪਹਿਲਾਂ ਗੱਲ ਕਰ ਚੁੱਕੇ ਸੀਗੇ ਜੀ, ਤਾਂ ਉਹਨਾਂ ਦਾ ਕੀ ਬਿਆਨ ਆਇਆ ਉੱਥੇ? ਹਾਂ, ਉਹ ਕਹਿੰਦੇ ਸਾਡੀ ਗੱਲ ਹੋ ਚੁੱਕੀ ਹੈ, ਉਹ ਕਹਿੰਦੇ ਸੀ ਵੀ ਅਸੀਂ ਪਹੁੰਚਾਂਗੇ। ਅੱਛਾ ਜੀ। ਹਨਾ, ਹੁਣ ਇਹ ਤਾਂ ਜਾ ਕੇ ਪਤਾ ਚੱਲੂਗਾ ਵੀ ਪਹੁੰਚੇ ਆ ਕਿ ਨਹੀਂ ਪਹੁੰਚੇ। ਜੇ ਪਹੁੰਚੇ ਆ ਤਾਂ ਕਿਹੜੇ ਪਹੁੰਚੇ ਆ, ਜਿਹੜੇ ਨਹੀਂ ਪਹੁੰਚੇ ਤਾਂ ਕੌਣ ਨਹੀਂ ਪਹੁੰਚੇ ਜੀ ਜੀ। ਠੀਕ ਹੈ ਜੀ, ਇਹ ਜਾ ਕੇ ਉੱਥੇ ਪਤਾ ਚੱਲੇਗਾ ਵੀ 11 ਵਜੇ ਦਾ ਨੈਟ ਟਾਈਮ ਹੈ ਜੀ ਉੱਥੇ ਦਾ। ਠੀਕ ਹੈ ਜੀ, ਅਸੀਂ ਵੀ ਹੁਣ ਪਹੁੰਚ ਜਾਣਾ, ਉੱਥੇ ਜਾ ਕੇ ਦੇਖਾਂਗੇ ਵੀ ਕੌਣ ਪਹੁੰਚਿਆ ਵਾ। ਠੀਕ ਹੈ ਠੀਕ ਹੈ, ਬਹੁਤ ਬਹੁਤ ਧੰਨਵਾਦ ਸਤਪਾਲ ਸਿੰਘ ਦੁਗਰੀ ਜੀ, ਤੁਸੀਂ ਸਾਡੇ ਨਾਲ ਇਹ ਜਿਹੜੀ ਖਬਰ ਆ ਉਹਦੇ ਨਾਲ ਤੁਸੀਂ ਜੁੜੇ ਤੇ ਉਹਦੇ ਬਾਰੇ ਹੋਰ ਤੁਸੀਂ ਜਾਣਕਾਰੀ ਦਿੱਤੀ, ਤੇ ਅੱਗੇ ਵੀ ਹੁਣੇ ਅਸੀਂ ਥੋੜੇ ਚਿਰ ਬਾਅਦ ਫਿਰ ਤੁਹਾਨੂੰ ਜਿੱਦਾਂ ਘੰਟੇ 2 ਘੰਟੇ ਬਾਅਦ ਦੁਬਾਰਾ ਕਾਲ ਕਰਕੇ ਹੋਰ ਜਾਣਕਾਰੀ ਅਸੀਂ ਤੁਹਾਡੇ ਤੇ ਲਵਾਂਗੇ। ਤਾਂ ਬਹੁਤ ਬਹੁਤ ਧੰਨਵਾਦ ਸਤਪਾਲ ਸਿੰਘ ਜੀ, ਤੁਸੀਂ ਪੰਜਾਬੀ ਰੇਡੀਓ USA ਤੇ ਆਏ। ਵੀਰ ਜੀ, ਇੱਕ ਬੇਨਤੀ, ਧੰਨਵਾਦ ਕਰਨ ਵਾਲੇ ਅੱਜ ਕੋਈ ਲੋੜ ਨਹੀਂ ਜੀ। ਜਦੋਂ ਆਪਣੇ ਘਰ ਨੂੰ ਅੱਗ ਲੱਗੀ ਹੋਵੇ ਨਾ ਤੇ ਜੀ ਸਾਰਿਆਂ ਨੂੰ ਬਚਾਉਣ ਦਾ ਜਿਹੜਾ ਉਦਮ ਕਰਨਾ ਚਾਹੀਦਾ ਹੈ, ਨਾ ਕਿ ਸਿਰਫ ਇੱਕ ਨੂੰ, ਨਾ ਕਿਸੇ ਦੋ ਨੂੰ। ਤੇ ਤੁਸੀਂ ਸਾਰੇ ਲੱਗੇ ਹੋਏ ਹੋ, ਤੇ ਇਸ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਹਿਣਾ ਵੀ ਆਪਾਂ ਨੂੰ ਜ਼ਰੂਰੀ ਹੋ ਗਿਆ ਹੁਣ ਸਾਰਿਆਂ ਨੂੰ ਮਿਲ ਜੁਲ ਕੇ ਕਰਨਾ ਕੁਛ ਨਾ ਕੁਛ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਰਾਜ ਜੀ, ਆਪਾਂ ਸਰੋਤਿਆਂ ਤੋਂ ਵੀ ਮਾਫੀ ਮੰਗ ਲਈਏ ਕਿਉਂਕਿ ਸਾਨੂੰ ਜਿਹੜਾ ਰੈਗੂਲਰ ਪ੍ਰੋਗਰਾਮ ਆ ਉਹ ਬ੍ਰੇਕ ਕਰਕੇ ਜਿਹੜੀ ਇਹ ਬਹੁਤ ਹੀ ਹਿਰਦੇ ਬਲੁੰਦਰ ਵਾਲੀ ਖਬਰ ਸੀ ਉਹ ਸਰੋਤਿਆਂ ਤਾਈਂ ਪਹੁੰਚਾਣੀ ਪਈ। ਜਿੰਨੇ ਵੀ ਸਰੋਤੇ ਸਾਡੇ ਇੰਡੀਆ ਦੇ ਵਿੱਚ ਜਾਂ ਹੋਰ ਕਿਸੇ ਵੀ ਕੰਟਰੀ 'ਚ ਜਾਂ ਈਵਨ USA ਕੈਨੇਡਾ ਜਿੱਥੇ ਸੁਣ ਰਹੇ ਆ, ਜਿਹੜੇ ਇਸ ਪਿੰਡ ਦੇ ਆਲੇ ਦੁਆਲੇ ਦੇ ਆ, ਉਹ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਕੋਈ ਉਹਨਾਂ ਦਾ ਭੈਣ ਭਾਈ ਯਾਰ ਦੋਸਤ ਹੈਗਾ, ਅਸੀਂ ਉਹਨਾਂ ਦੀ ਵੀ ਬੇਨਤੀ ਕਰਦੇ ਹਾਂ ਵੀ ਉੱਥੇ ਪਹੁੰਚਣ, ਜਾ ਕੇ ਦੇਖਣ ਵੀ ਉੱਥੇ ਕੀ ਪੋਜੀਸ਼ਨ ਹੈ ਜੀ। ਬਿਲਕੁਲ। ਤੇ ਨਾਲ ਹੀ ਜਿੱਦਾਂ ਇੱਕ ਹੋਰ ਸਾਨੂੰ ਥੋੜੀ ਜਿਹੀ ਖਬਰ ਮਿਲ ਰਹੀ ਸੀ ਵੀ ਜਿਹੜਾ ਪਿੰਡ ਹੈਗਾ ਉਧਮਪੁਰ ਨੱਲਾ, ਇਹਦੇ ਵਿੱਚ ਰਾਧਾ ਸਵਾਮੀਆਂ ਦਾ ਥੋੜਾ ਜ਼ਿਆਦਾ ਜ਼ੋਰ ਹੈਗਾ ਆ, ਤੇ ਸ਼ਾਇਦ ਇਹ ਵੀ ਹੋ ਸਕਦਾ ਹੈ, ਤੇ ਨਾਲ ਹੀ ਲੱਗਦੇ ਪਿੰਡਾਂ ਦੇ ਵਿੱਚ ਭਨਿਆਰੇ ਦਾ ਕੁਝ ਉੱਥੇ ਜ਼ੋਰ ਹੈਗਾ, ਤੇ ਇਹ ਵੀ ਹੋ ਸਕਦਾ ਵੀ ਇਹ ਜਿਹੜੇ ਸ਼ਰਾਰਤੀ ਅਨਸਰ ਆ ਇਹਨਾਂ ਵੱਲੋਂ ਜਾਣਬੁੱਝ ਕੇ ਕੀਤੀ ਗਈ ਸ਼ਰਾਰਤ ਹੋ ਸਕਦੀ ਆ। ਤਾਂ ਇੱਕ ਜਿੱਦਾਂ ਕਹਿ ਲਓ ਜੀ, ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ, ਤੇ ਪਰਸੋਂ ਦੀ ਇਹ ਗੱਲ ਆ, ਤੇ ਇਹ ਅਜੇ ਤੱਕ ਉੱਥੇ ਨਹੀਂ ਪਹੁੰਚੇ ਆ ਜਿਹੜੀ ਘਟਨਾ ਜਿੱਥੇ ਵਾਪਰੀ ਆ, ਤੇ ਇੱਕ ਬਹੁਤ ਹੀ ਸ਼ਰਮਨਾਕ ਵਾਲੀ ਗੱਲ ਆ। ਤੇ ਉਦਾਂ ਤੇ ਚੋਣਾਂ ਦੇ ਲਈ ਉਹ ਬਹੁਤ ਲੜ ਰਹੇ ਨੇ, ਜ਼ੋਰ ਲਾ ਰਹੇ ਤੇ ਵੀ ਅਸੀਂ ਜਿੱਤ ਜੀ ਉਹ ਕਰ ਲਈਏ। ਤੇ ਜਿੱਥੇ ਸੱਚੀ ਦੇ ਵਿੱਚ ਸਿੱਖ ਪੰਥ ਦਾ ਘਾਣ ਹੋ ਰਿਹਾ ਆ, ਜਿੱਥੇ ਵਲੂੰਦਰ ਦੇਣ ਵਾਲੀਆਂ ਇਦਾਂ ਦੀਆਂ ਖਬਰਾਂ ਸਾਨੂੰ ਮਿਲ ਰਹੀਆਂ ਆ, ਤੇ ਉੱਥੇ ਇਹ ਅਜੇ ਤੱਕ ਆਪ ਨਹੀਂ ਪਹੁੰਚੇ, ਤਾਂ ਇਹਨਾਂ ਨੇ ਗਾਂ ਪੰਥ ਦਾ ਕੀ ਖਿਆਲ ਰੱਖਣਾ ਹੈ? ਹਾਂਜੀ ਰਾਜ ਜੀ, ਜਿਵੇਂ ਕਿ ਉਹ ਸਤਪਾਲ ਵੀਰ ਜੀ ਨੇ ਦੱਸਿਆ ਸੀ ਪਈ ਕੁਝ ਘੰਟੇ ਪਹਿਲਾਂ ਦੀ ਖਬਰ ਆ, ਪਰ ਉਹ ਖਬਰ ਮੇਰੇ ਖਿਆਲ ਨਾਲ ਇਸ ਕਰਕੇ ਬਾਹਰ ਨਹੀਂ ਕੱਢੀ। ਪਹਿਲਾਂ ਉਹਨਾਂ ਦੇ ਜਿਹੜੇ ਸਿੰਘ ਗਏ ਸੀ ਮਹਾਰਾਜ ਦੇ ਸਰੂਪ ਲੈਣ, ਉਹਨਾਂ ਦੇ ਪਰਚੇ ਦਰਜ ਕਰਤੇ, ਬਾਅਦ ਚ ਜਿਹੜਾ ਉੱਥੇ ਦਾ SSP ਆ ਉਹਨੂੰ ਇਨਵੋਲਵ ਹੋ ਕੇ ਤੇ ਉਹਨਾਂ ਤੋਂ ਪਰਚੇ ਵਿਦਡਰਾਅ ਕੀਤੇ। ਆਪਾਂ ਟਰਾਈ ਕਰ ਰਹੇ ਹਾਂ ਵੀ ਕਿਹੜਾ ਪੁਲਿਸ ਆਫੀਸਰ ਸੀ ਉੱਥੇ
ਤੇ ਕਿੰਨੇ ਸਿੰਘ ਸਨ ਜਿਨ੍ਹਾਂ ਨੇ ਇੱਥੇ ਜਾ ਕੇ ਉਹਨਾਂ ਦੇ ਖਿਲਾਫ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਆਪ ਹੀ ਥਾਣੇ ਦੇ ਅੰਦਰ ਕਿਹੜੇ ਜਥੇਬੰਦੀਆਂ ਦੇ ਜਿਹੜੇ ਸਿੰਘ ਆ ਉੱਥੇ ਪਹੁੰਚ ਰੱਖੇ ਆ। ਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਜੀ, ਜਿਹੜੀ ਵਲੂੰਦਰ ਦੇਣ ਵਾਲੀ, ਦਿਲਾਂ ਨੂੰ ਵਲੂੰਦਰ ਦੇਣ ਵਾਲੀ ਜਿਹੜੀ ਖਬਰ ਆ ਸਾਨੂੰ ਆ ਰਹੀ ਆ ਜੀ, ਜ਼ਿਲ੍ਹਾ ਮਰਿੰਡਾ ਦੇ ਵਿੱਚੋਂ ਪਿੰਡ ਹੈਗਾ ਦੀ ਉਦਮਪੁਰ ਨੱਲਾ, ਤੇ ਸਾਨੂੰ ਖਬਰ ਪਹੁੰਚਾਈ ਆ ਜੀ ਸਤਪਾਲ ਸਿੰਘ ਦੁਗਰੀ ਹੁਣਾਂ ਨੇ, ਜੋ ਕਿ ਆਪ ਉੱਥੇ ਦੇ ਲਾਗੇ ਦੇ ਵਸਨੀਕ ਨੇ। ਤੇ ਉਹਦੇ ਵਿੱਚ ਜਿਹੜੀ ਆ ਖਬਰ ਇਦਾਂ ਦੀ ਮਿਲੀ ਆ ਜੀ ਸਾਨੂੰ ਜੀ, 5 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਤ ਨੂੰ, ਜਿੱਦਾਂ ਉਹਨਾਂ ਨੇ ਦੱਸਿਆ, ਗੁਰਦੁਆਰਾ ਸਾਹਿਬ ਦਾ ਤਾਲਾ ਤੋੜ ਕੇ ਉਹਨਾਂ ਨੇ ਉੱਥੋਂ ਸ਼ਰਾਰਤੀ ਅਨਸਰਾਂ ਨੇ ਉੱਥੋਂ ਚੁੱਕ ਕੇ ਤਾਂ ਉਹਨਾਂ ਨੂੰ ਖੂਹ ਦੇ ਵਿੱਚ ਸਿੱਟ ਕੇ ਉੱਤੋਂ ਸ਼ਰਾਬ ਦੀਆਂ ਬੋਤਲਾਂ ਸਿੱਟੀਆਂ ਗਈਆਂ। ਤੇ ਜਿਸ ਤੋਂ ਬਾਅਦ ਜਦੋਂ ਸਿੰਘਾਂ ਨੂੰ ਪਤਾ ਲੱਗਾ ਤੇ ਉਹ ਜਦੋਂ ਪੁਲਿਸ ਦੇ ਵਿੱਚ ਗਏ, ਥਾਣੇ ਦੇ ਵਿੱਚ ਜਾ ਕੇ ਉਹਨਾਂ ਨੇ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਉਲਟਾ ਪਰਚਾ ਦਰਜ ਕਰਕੇ ਉਹਨਾਂ ਨੂੰ ਹੀ ਥਾਣੇ ਦੇ ਵਿੱਚ ਅੰਦਰ ਕਰ ਦਿੱਤਾ ਗਿਆ। ਤਾਂ ਜੀ ਇਹ ਜਿਹੜੀ ਖਬਰ ਸੀਗੀ ਤੇ ਇਸ ਦੇ ਬਾਰੇ ਅਸੀਂ ਤੁਹਾਨੂੰ ਫੇਰ ਜਾਣਕਾਰੀ, ਅਸੀਂ ਹੋਰ ਵੀ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ। ਤਾਂ ਜੀ ਇੱਕ ਵਾਰੀ ਫੇਰ ਹਰਜੋਤ ਸਿੰਘ ਖਾਲਸਾ ਜੀ, ਇੱਕ ਜਿੱਦਾਂ ਕਹਿ ਲਓ ਜੀ ਸ਼ਰਮਨਾਕ ਘਟਨਾ ਵਾਪਰੀ ਆ ਪੰਜਾਬ ਦੇ ਵਿੱਚ, ਤੇ ਪੰਥਕ ਸਰਕਾਰ ਆ, ਪੰਥਕ ਜਥੇਬੰਦੀਆਂ ਬਹੁਤ ਨੇ ਉੱਥੇ, ਤਾਂ ਇਹ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਹੋਊਗੀ ਵੀ ਇਹਨਾਂ ਖਿਲਾਫ ਕਿੰਨੀ ਜਿਹੜੀ ਆ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਹੁੰਦੀ ਆ ਕਿ ਇਦਾਂ ਹੀ ਇਹਨੂੰ ਜਿੱਦਾਂ ਕਹਿ ਲਓ ਜੀ ਕਲੀਨ ਦੇ ਥੱਲੇ ਘੱਟੇ ਵਾਂਗੂ ਕਰ ਦਿੱਤਾ ਜਾਂਦਾ ਹੈ। ਬਿਲਕੁਲ ਰਾਜ ਜੀ। ਤਾਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ।